ਬਿਸਮਿਲ੍ਲਾਹਿਰਰਹਿਮਾਨਿਰਰਹੀਮ ਤੇ अस्सलाम वालेकुम। 13 ਫਰਵਰੀ ਪਾਕਿਸਤਾਨ ਦੇ ਵਿੱਚ ਜੁਮੇਰਾਤ ਦੀ ਸ਼ਾਮ ਤੇ ਅੱਜ ਦੇ ਪੰਜਾਬੀ ਵੀਲੌਗ 'ਚ ਚੜ੍ਹਦੇ ਤੇ ਲਹਿੰਦੇ ਪੰਜਾਬ ਦੇ ਸੱਜਣਾ ਤੇ ਮਿੱਤਰਾਂ, ਭੈਣਾਂ ਤੇ ਭਰਾਵਾਂ, ਮਾਵਾਂ ਤੇ ਬਜ਼ੁਰਗਾਂ ਨੂੰ ਜੀ ਆਇਆਂ ਨੂੰ। ਅੱਜ ਦੀ ਸਭ ਤੋਂ ਪਹਿਲੀ ਖਬਰ ਜਿੱਤੇ ਅਸੀਂ ਚਾਨਣ ਪਾਉਣਾ ਹੈ। ਚਾਨਣ ਤੇ ਘੱਟ ਹੀ ਪਾਉਣਾ ਪੈਣਾ ਕਿਉਂਕਿ ਖਬਰ ਗੰਦੀ ਹੈ। ਹਾਂਜੀ, ਖਬਰ ਹੈ ਗੋਬਰ ਦੇ ਬਾਰੇ। ਗੋਬਰ ਦਾ ਰੌਲਾ ਪਿਆ ਹੈ ਜੀ ਪੂਰੇ ਪੰਜਾਬ 'ਚ। ਗੋਬਰ ਨਹੀਂ ਚੁੱਕਿਆ ਜਾਣ ਡਿਆ ਤੇ ਉਹਦੇ ਵਾਸਤੇ ਸੈਕਟਰੀਆਂ ਦੀਆਂ ਵੀ ਦੌੜਾਂ ਲਵਾਈਆਂ ਨੇ ਤੇ ਵਜ਼ੀਰ ਵੀ ਦੌੜਾਂ ਲਾਈ ਖਲੋਤੇ ਨੇ। ਦੂਜੇ ਪਾਸੇ ਜਿਨ੍ਹਾਂ ਦਾ ਕੰਮ ਸੀ ਗੋਬਰ ਚੁਕਵਾਉਣਾ, ਉਹ ਇਸ ਵੇਲੇ ਇਸਲਾਮਾਬਾਦ ਪਿੰਡੀ ਦੇ ਵਿੱਚ ਜਾਂ ਤਾਂ ਕੋਈ ਖੁਫੀਆ ਮੁਲਾਕਾਤਾਂ ਕਰ ਰਹੇ ਨੇ ਤੇ ਜਾਂ ਫਿਰ ਉਹ ਤਿੰਨ ਜੋੜੇ ਇੱਕ ਦਿਨ 'ਚ ਬਦਲ ਕੇ ਤੇ ਜਿਹੜੀ ਤੁਰਕੀ ਦੀ ਖਾਤੂਨ ਅਵਲ ਤੈਯਬ ਉਰਦਗਾਨ ਸਾਹਿਬ ਦੀ ਮਿਸਿਸ ਨੇ ਉਹਨਾਂ ਨੂੰ ਰਿਸੀਵ ਕਰ ਰਹੇ ਨੇ। ਉਹ ਵੀ ਪੂਰੀ ਕਹਾਣੀ ਬੜੀ ਇੰਟਰਸਟਿੰਗ ਹੈ, ਉਹ ਵੀ ਤੁਹਾਡੇ ਸਾਹਮਣੇ ਰੱਖਾਂਗੇ। ਲੇਕਿਨ ਸਭ ਤੋਂ ਪਹਿਲਾਂ ਇਹ ਵਕਤ ਪਿਆ ਪੰਜਾਬ ਦੇ ਜਿਹੜੇ ਵਜ਼ੀਰੇ ਤਾਲੀਮ ਨੇ, ਹਾਂਜੀ ਇਹਨਾਂ ਨੂੰ ਵਜ਼ੀਰੇ ਤਾਲੀਮ ਲਾਇਆ। ਇਹ ਵੈਸੇ ਨਵਾਜ਼ ਸ਼ਰੀਫ ਸਾਹਿਬ ਜਦੋਂ ਵੀ ਆਉਂਦੇ ਨੇ ਉਦੋਂ ਇਹੋ ਜਿਹੀ ਖੜਾਕ ਕਰਦੇ ਨੇ। ਇਸ ਤੋਂ ਪਹਿਲਾਂ ਜਦੋਂ ਨਵਾਜ਼ ਸ਼ਰੀਫ ਸਾਹਿਬ ਪਹਿਲੀ ਜਾਂ ਦੂਜੀ ਵਾਰੀ ਆਏ ਸਨ ਵਜ਼ੀਰ ਆਜ਼ਮ ਬਣ ਕੇ ਤੇ ਪੰਜਾਬ ਦੇ ਵਿੱਚ ਉਦੋਂ ਹਾਜੀ ਮੁਹੰਮਦ ਬੂਟਾ ਮਰਹੂਮ, ਜੀ ਹਾਂ ਅੱਲਾ ਉਹਨਾਂ ਦੇ ਦਰਜਾਤ ਬੁਲੰਦ ਕਰੇ, ਹਾਜੀ ਮੁਹੰਮਦ ਬੂਟਾ ਮਰਹੂਮ ਮੁਲਤਾਨ ਤੋਂ ਇੱਕ ਮੈਂਬਰ ਅਸੈਂਬਲੀ ਸਨ ਤੇ ਸੁਣਨ 'ਚ ਆਇਆ ਵੀ ਅੰਗੂਠਾ ਛਾਪ ਸਨ, ਮਤਲਬ ਕਿ ਬਿਲਕੁਲ ਪੜ੍ਹੇ ਲਿਖੇ ਨਹੀਂ ਸਨ ਅਤੇ ਉਹਨਾਂ ਨੂੰ ਵਜ਼ੀਰੇ ਤਾਲੀਮ ਉਸ ਵੇਲੇ ਲਾਇਆ ਸੀ। ਜ਼ਾਹਿਰ ਹੈ ਉਸੇ ਵਜ੍ਹਾ ਤੋਂ ਫਿਰ ਤਾਲੀਮ ਦਾ ਜੋ ਹਾਲ ਹੈ, ਬਾਕੀ ਤਾਂ ਛੱਡੋ, ਪਾਕਿਸਤਾਨ 'ਚ ਸ਼ਰੀਫ ਖਾਨਦਾਨ ਦੇ ਆਪਣੇ ਘਰ 'ਚ ਤਾਲੀਮ ਦਾ ਹਾਲ ਹੈ ਉਹ ਤੁਹਾਡੇ ਸਾਹਮਣੇ ਹੀ। ਬਹਰਹਾਲ ਇਹੋ ਜਿਹੀ ਮੇਰਾ ਖਿਆਲ ਪਸੰਦ ਜਿਹੜੀ ਹੈ ਉਹ ਹਮੇਸ਼ਾ ਨੂਨ ਲੀਗ ਕਰਦੀ ਹੈ। ਤਾਲੀਮ ਦੇ ਸ਼ੋਬੇ ਦੇ ਉੱਤੇ ਖਾਸ ਤਵੱਜੋ ਇਹਨਾਂ ਦੀ। ਇਸੇ ਤੋਂ ਬਾਜੀ ਨੇ ਮਤਲਬ ਤਾਲੀਮ ਨਾਲ ਬੜਾ ਪਿਆਰ ਹੈ ਇਹਨਾਂ ਨੂੰ। ਇਸੇ ਤੋਂ ਬਾਜੀ ਨੇ ਦੇਖੋ ਇੱਕ ਦਰਸਗਾਹ ਨਹੀਂ ਕਈ ਦਰਸਗਾਹਾਂ ਬਦਲੀਆਂ ਨੇ। ਆਮ ਬੰਦੇ ਜਿਹੜੇ ਮਾੜੇ ਮੋਟੇ ਹੁੰਦੇ ਨੇ ਤੁਹਾਡੇ ਮੇਰੇ ਵਰਗੇ, ਇੱਕ ਸਕੂਲੇ ਦਾਖਲ ਹੁੰਦੇ ਨੇ, ਉੱਥੇ ਪੜ੍ਹ ਕੇ ਬਾਹਰ ਨਿਕਲ ਆਉਂਦੇ ਨੇ ਡਿਗਰੀ ਲੈ ਕੇ। ਬਾਜੀ ਨੇ ਇੱਕ ਡਿਗਰੀ 'ਚ ਵੀ ਕਈ ਸਕੂਲ ਬਦਲ ਛੱਡੇ ਨੇ ਕਿਉਂਕਿ ਬਾਜੀ ਨੇ ਇਸ ਗੱਲ ਨੂੰ ਬਹੁਤ ਸੀਰੀਅਸ ਲਿਆ ਵੀ ਤਾਲੀਮ ਵਾਸਤੇ ਸਫ਼ਰ ਕਰੋ ਜਿੰਨਾ ਵੀ ਕਰ ਸਕਦੇ ਹੋ। ਅਤੇ ਬਾਜੀ ਤੁਹਾਨੂੰ ਪਤਾ ਹੈ ਕਿ ਮੈਡੀਕਲ ਕਾਲਜ ਹੀ ਬਾਜੀ 2-3 ਅਟੈਂਡ ਕਰ ਚੁੱਕੀ। ਲੇਕਿਨ ਮੁਸੀਬਤ ਇਹ ਵੀ ਬਾਜੀ ਦੀ ਦਿਲਚਸਪੀ ਸਫ਼ਰ 'ਚ ਇੰਨੀ ਸਾਰੀ ਸੀ ਵੀ ਤਾਲੀਮ ਵਾਲੇ ਪਾਸੇ ਦਿਲਚਸਪੀ ਦੇ ਨਾ ਪਾਈ ਅਤੇ ਉਹ ਪਹਿਲੇ ਸਾਲ ਹੀ ਉਹਨਾਂ ਨੇ ਹਾਜ਼ਰੀਆਂ ਸ਼ਾਰਟ ਹੋਣ ਦੀ ਵਜ੍ਹਾ ਤੋਂ ਵੀ ਅਤੇ ਕੁਝ ਪ੍ਰੋਫੈਸਰ ਵੈਸੇ ਸਿੱਧੇ ਹੋ ਗਏ, ਉਹਨਾਂ ਨੇ ਬਾਜੀ ਨੂੰ ਪਾਸ ਹੀ ਨਾ ਕੀਤਾ ਅਤੇ ਪਹਿਲੇ ਸਾਲ ਹੀ ਕਾਲਜ ਤੋਂ ਬਾਹਰ ਕੱਢ ਕੇ ਪਰਾਂ ਮਾਰਿਆ। ਅੱਛਾ, ਬਹਰਹਾਲ ਇਹ ਤਾਂ ਖਬਰ ਦੇ ਵਾਲੇ ਪਾਸੇ ਆਵਾਂਗੇ। ਪਹਿਲਾਂ ਇਹ ਗੋਹੇ ਕੂੜੇ ਦੀ ਖਬਰ ਵਾਲਾ ਕਰ ਲਈਏ। ਤੁਹਾਨੂੰ ਪਤਾ ਵੀ ਗੋਹਾ ਕੂੜਾ ਪਿਆ ਰਿਹਾ ਅਤੇ ਉਹਦੇ 'ਚੋਂ ਬੋ ਬੜੀ ਆਉਣੀ ਹੈ ਅਤੇ ਰੌਲਾ ਹੀ ਗੋਹੇ ਕੂੜੇ ਦਾ ਸਾਰਾ। ਅਤੇ ਇਸ ਲਈ ਇਹ ਪੰਜਾਬ ਦੇ ਇੱਕ ਵਜ਼ੀਰ ਸਾਹਿਬ ਨੇ, ਇਹਨਾਂ ਨੂੰ ਵੈਸੇ ਵਜ਼ੀਰੇ ਗੋਇਆ ਜਾਤ ਅਗਰ ਬਣਾਤਾ ਜਾਵੇ ਤਾਂ ਉਹ ਵੀ ਠੀਕ ਹੈ, ਜਾਂ ਗੋਇਆ ਕੂੜਾ ਬਣਾਤਾ ਜਾਵੇ ਤਾਂ ਕੰਮ ਠੀਕ ਕਰਨਗੇ। ਮੇਰਾ ਮਤਲਬ ਜਿਸ ਤਰ੍ਹਾਂ ਬੜੇ ਪੈਂਖੜ ਜਿਹੇ ਲੱਗਦੇ ਨੇ ਵੇਖਣ ਨੂੰ, ਇਹ ਪੈਂਖੜ ਕੋਈ ਭੈੜਾ ਲਫ਼ਜ਼ ਨਹੀਂ ਹੈ, ਪੰਜਾਬੀ ਦਾ ਇੱਕ ਲਫ਼ਜ਼ ਹੈ। ਜ਼ਰਾ ਉਹਨੂੰ ਗ੍ਰਫ ਦੀ ਤੁਸੀਂ ਅਗਰ ਟਰਾਂਸਲੇਸ਼ਨ ਕਰਨੀ ਨਾ, ਅੰਗਰੇਜ਼ੀ ਦਾ ਲਫ਼ਜ਼ ਗ੍ਰਫ ਹੁੰਦਾ ਹੈ, ਉਹਦੀ ਟਰਾਂਸਲੇਸ਼ਨ ਕਰਨੀ ਅਤੇ ਉਹਦੀ ਟਰਾਂਸਲੇਸ਼ਨ ਪੰਜਾਬੀ 'ਚ ਪੈਂਖੜ ਹੀ ਬਣਦੀ ਹੈ। ਅਤੇ ਇਹ ਪੈਂਖੜ ਜਿਹੇ ਲੱਗਦੇ ਨੇ ਬੜੇ। ਅਤੇ ਪਹਿਲਾਂ ਵੀ ਇਹਨਾਂ ਦੀਆਂ ਗੱਲਾਂ ਬਾਤਾਂ ਆਈਆਂ ਨੇ ਅਤੇ ਇੱਕ ਟਿਕਟੋਕਰ ਨੇ ਇਹੋ ਜਿਹੇ, ਉਹ ਮੈਨੂੰ ਉਹਨਾਂ ਦਾ ਨਾਂ ਤਾਂ ਨਹੀਂ ਆਉਂਦਾ, ਲੇਕਿਨ ਕਦੇ ਲੋਕ ਉਹਨਾਂ ਦੇ ਵੀਡੀਓ ਭੇਜਦੇ ਨੇ ਅਤੇ ਉਹ ਵੀ ਬੜੀਆਂ ਗਾਲਾਂ ਛਾਲਾਂ ਕੱਢਦੇ ਨੇ। ਇਹ ਗਾਲਾਂ ਤਾਂ ਨਹੀਂ ਕੱਢਦੇ, ਇਹਨਾਂ ਦੀ ਮਿਹਰਬਾਨੀ, ਮੈਂ ਤਾਂ ਅਜੇ ਤੱਕ ਇਹਨਾਂ ਦੀ ਵੀਡੀਓ ਨਹੀਂ ਆਈ ਗੰਦੀਆਂ ਗਾਲਾਂ ਕੱਢਣ ਦੀ, ਲੇਕਿਨ ਮਾਮਲਾਤ ਗਾਲਾਂ ਦੇ ਲਾਗੇ ਹੀ ਲਈ ਖੜੇ ਨੇ। ਇਹ ਕਿਸੇ ਸੈਕਟਰੀ ਸਾਹਿਬ ਨਾਲ ਗੱਲ ਕਰਨ ਡਏ ਨੇ। ਹੁਣ ਇਹ ਮੈਨੂੰ ਨਹੀਂ ਪਤਾ ਇਹਨਾਂ ਦੇ ਆਪਣੇ ਸੈਕਟਰੀ ਲੱਗ ਇਹ ਰਿਹਾ ਕਿ ਕਿਸੇ ਬਿਊਰੋਕਰੇਸੀ ਦੇ 20ਵੇਂ ਗ੍ਰੇਡ ਜਾਂ 21ਵੇਂ ਗ੍ਰੇਡ ਦੇ ਸੈਕਟਰੀ ਨਾਲ ਗੱਲ ਕਰ ਰਹੇ ਨੇ। ਹੁਣ ਜ਼ਰਾ ਹਾਲਾਤ ਵੇਖ ਲਓ ਕਿ ਬਿਊਰੋਕਰੇਸੀ ਨੇ ਆਪਣੇ ਜਿਹੜੇ ਹਾਲਾਤ ਨੇ ਉਹ ਕਿੰਨੇ ਮਾੜੇ ਕਰ ਲਏ ਨੇ। ਮਤਲਬ ਮਾਲ ਪਾਣੀ ਖਾਣ ਦੇ ਚੱਕਰ 'ਚ, ਪੋਜੀਸ਼ਨਾਂ ਲੈਣ ਦੇ ਚੱਕਰ 'ਚ ਇੱਕ ਬਿਊਰੋਕਰੇਸੀ ਦੇ ਗ੍ਰੇਡ 21 ਦੇ ਸੈਕਟਰੀ ਦੇ ਨਾਲ ਇਹ ਭਾਈ ਹੁਣੀ ਭੋਲਾ ਭਲਵਾਨ ਨਹੀਂ ਕਹਾਂਗਾ ਇਹਨਾਂ ਨੂੰ, ਮੈਨੂੰ ਇਹਨਾਂ ਦਾ ਨਾਮ ਨਹੀਂ ਮੈਨੂੰ ਆਉਂਦਾ। ਜ਼ਾਹਿਰ ਹੈ ਟੀਮ ਨੇ ਤਾਂ ਲਿਖਿਆ ਹੈ, ਲੇਕਿਨ ਚਲੋ ਜਿਹੋ ਜਿਹੀ ਉਹਨਾਂ ਦੀ ਗੱਲ ਹੈ, ਕੀ ਨਾਂ ਲੈਣਾ, ਰਾਓ ਸਾਹਿਬ ਨੇ ਕੋਈ। ਅਤੇ ਬਹਰਹਾਲ ਗੱਲ ਮੁਖਤਸਰ ਇਹ ਹੈ ਕਿ ਇਹ ਜਿਹੜੇ ਪੈਂਖੜ ਸਾਹਿਬ ਨੇ ਜਿਨ੍ਹਾਂ ਨੂੰ ਵਜ਼ੀਰੇ ਤਾਲੀਮ ਬਾਜੀ ਨੇ ਲਾਇਆ, ਉਹਨਾਂ ਦੀ ਪਹਿਲਾਂ ਜ਼ਰਾ ਤੁਸੀਂ ਇਹ ਗੱਲਬਾਤ ਸੁਣ ਲਓ। ਗੋਇਆ ਚੁਕਵਾਉਣ 'ਤੇ ਰੌਲਾ ਹੈ ਸਾਰਾ। ਉਸ ਤੋਂ ਬਾਅਦ ਮੈਨੂੰ ਪਤਾ ਤੁਹਾਡੇ 'ਚੋਂ ਵੀ ਕਈਆਂ ਨੂੰ ਬੜਾ ਪਸੰਦ ਆਉਣਾ ਵੀ ਬੜਾ ਦਬੰਗ ਬੰਦਾ ਹੈ ਬਈ। ਇਹ ਵੀ ਸਾਡਾ ਇੱਕ ਕਲਚਰ ਹੈ, ਜਿਹੜਾ ਦੂਜੇ ਨੂੰ ਗਾਲ ਬੰਦਾ ਕਰੇ, ਬੇਇੱਜ਼ਤੀ ਕਰੇ, ਅੱਖੜ ਬੋਲੇ, ਉਹਨੂੰ ਅਸੀਂ ਆਖਣਾ ਵੀ ਬੜਾ ਬਈ ਦਬੰਗ ਆਦਮੀ ਹੈ। ਜ਼ਰਾ ਵੇਖੋ ਪੈਂਖੜ ਸਾਹਿਬ ਦੀ ਗੱਲਬਾਤ ਸੁਣੋ ਪਹਿਲਾਂ। ਹੁਣ ਮੇਰੀ ਗੱਲ ਸੁਣ ਲੈ, ਜਿਹੜੀ ਮੈਂ ਕਰਨ ਲੱਗਾ, ਇਹ ਕੰਟਰੀਬਿਊਸ਼ਨਾਂ ਤੂੰ ਕਰਨੀਆਂ ਨੇ ਜਾਂ ਨਹੀਂ ਕਰਨੀਆਂ। ਅਗਰ ਅਗਲੇ 7 ਦਿਨ 'ਚ ਨਾਰੋ ਕੀ ਜੇ ਮੈਨੂੰ ਕਿਤੇ ਰੂੜੀ ਨਜ਼ਰ ਆ ਗਈ ਨਾ ਸੈਕਟਰੀ ਸਾਹਿਬ, ਤੇ ਮੈਂ ਤੁਹਾਨੂੰ ਪਤਾ ਦੱਸ ਦਿਆਂਗਾ 1.5 ਲੱਖ ਮਹੀਨੇ ਦਾ ਤੁਹਾਡੇ ਕੋਲ, ਔਰ ਤੁਹਾਡੇ ਕੋਲ ਗਰੀਬਾਂ ਦੀਆਂ ਰੂੜੀਆਂ ਨਹੀਂ ਚੁੱਕੀਆਂ ਜਾਂਦੀਆਂ। ਬਸ ਮੈਂ ਤੈਨੂੰ ਕਹਿ ਦਿੱਤਾ, ਔਰ ਮੈਂ ADLG ਔਰ DDLG ਨੂੰ ਵੀ ਇਹੀ ਪੈਗਾਮ ਭੇਜ ਰਿਹਾ, ਅਗਰ 7 ਦਿਨ ਤੇ ਰੂੜੀਆਂ ਨਾ ਚੁੱਕੀਆਂ ਗਈਆਂ ਤੇ ਮੈਨੂੰ ਲਾਮਾ ਨਾ ਦੇਵੇ। ਸੁਣ ਲੀਜੇ, ਉਹਨਾਂ ਨੇ ਆਖਿਆ ਵੀ ਜੇ ਤੂੰ ਗੋਇਆ ਕੂੜਾ ਨਾ ਚੁੱਕਿਆ ਨਾ ਤੇ ਤੇਰਾ ਮੈਂ ਹਾਲ ਬੁਰਾ ਕਰ ਦੇਣਾ। ਹੁਣ ਇਹ ਤੁਹਾਡੇ 'ਚੋਂ ਵੀ ਕਈਆਂ ਨੇ ਆਖਣਾ ਜੀ ਇਹ ਕੰਮ ਕਰਦੇ ਹੀ ਨਹੀਂ ਗਿੱਲ ਸਾਹਿਬ, ਇੰਝ ਹੀ ਕੰਮ ਲੈਣਾ ਪੈਂਦਾ ਇਹਨਾਂ ਦੇ ਕੋਲੋਂ, ਜਦੋਂ ਤੱਕ ਟੰਬਾ ਨਾ ਫੇਰੋ ਕੰਮ ਨਹੀਂ ਲੈਂਦੇ। ਮਾੜਾ ਬੰਦਾ ਜਿਹੜਾ ਉਹ ਕੰਮ ਹੀ ਨਹੀਂ ਕਰਦਾ। ਵੇਖੋ ਇੱਥੋਂ ਹੀ ਸਾਰੇ ਮਸਲੇ ਜਨਮ ਲੈਂਦੇ ਨੇ।
ਇਹ ਹੀ ਉਹ ਹਵਾਨੀਅਤ ਹੈ ਜਿਹਦਾ ਅਸੀਂ ਸ਼ਿਕਾਰ ਹੈ। ਇਹ ਹੀ ਉਹ ਸਾਰੀ ਡਰਾਮੇਬਾਜ਼ੀ ਹੈ ਜਿਹਦੀ ਵਜ੍ਹਾ ਤੋਂ ਪਹਿਲਾਂ ਉਹ ਜਿਹੜਾ ਸਪਾਰਕਲ ਛੋਟੂ ਹੈ ਜਿਹਦੀ ਅੱਜ ਤਸਵੀਰ ਆਈ ਹੈ, ਆਰਮੀ ਚੀਫ ਸਾਹਿਬ ਨੇ ਉਹਨਾਂ ਗੁੱਠੇ ਲਾਇਆ ਹੈ। ਉਹ ਮੇਰਾ ਮਤਲਬ ਇੰਜ ਗੁੱਠੇ ਲਾਇਆ ਹੈ ਜਿਵੇਂ ਲੋਕਾਂ ਨੇ ਉਹ ਦਾਣੇ ਵਾਲਾ ਭੜੋਲਾ ਗੁੱਠੇ ਲਾਇਆ ਹੁੰਦਾ, ਇੰਜ ਉਹਨਾਂ ਅਰਦਲੀ ਸਾਹਿਬ ਨੂੰ ਗੁੱਠੇ ਲਾਇਆ। ਲੱਗਣ ਇੰਜ ਹੀ ਡਿਆ ਵੀ ਆਰਮੀ ਚੀਫ ਜਿਹੜੇ ਨੇ ਉਹੀ ਹੈੱਡ ਆਫ ਸਟੇਟ ਨੇ ਅਤੇ ਤਈਅਬ ਅਰਦਗਾਨ ਦੇ ਨਾਲ ਉਹ ਨਿਸਰ ਕੇ ਖਲੋਤੇ ਨੇ। ਇਹ ਨਿਸਰ ਕੇ ਜਿਹੜਾ ਲਫ਼ਜ਼ ਹੈ ਇਹਦੇ ਨਾਲ ਦਾ ਲਫ਼ਜ਼ ਵੀ ਮੈਂ ਅੱਜ ਉਰਦੂ 'ਚ ਵੀ ਲੱਭਦਾ ਰਿਹਾ ਅਤੇ ਮੈਂ ਅੰਗਰੇਜ਼ੀ 'ਚ ਵੀ ਲੱਭਦਾ ਰਿਹਾ, ਲੇਕਿਨ ਕੋਈ ਲਫ਼ਜ਼ ਮੈਨੂੰ ਲੱਭਿਆ ਨਹੀਂ, ਯਕੀਨ ਕਰੋ। ਬਹਰਹਾਲ ਹੋ ਸਕਦਾ ਤੁਸੀਂ ਮੈਨੂੰ ਦੱਸ ਸਕੋ ਆਕੜ ਕੇ ਖਲੋਤੇ, ਨਹੀਂ, ਪੰਜਾਬੀ ਦੇ ਵਿੱਚ ਵੀ ਆਕੜ ਕੇ ਖਲੋਣ ਵਾਸਤੇ ਹੋਰ ਲਫ਼ਜ਼ ਹੈ। ਇਹ ਨਿਸਰ ਕੇ ਜਿਹੜਾ ਇਹ ਜਿਹੜਾ ਐਕਸਪ੍ਰੈਸ਼ਨ ਹੈ, ਕੁਝ ਐਕਸਪ੍ਰੈਸ਼ਨ ਐਸੇ ਨੇ, ਇਹ ਕਿਸੇ ਆਪਣੀ ਮਾਂ ਦੇ ਕੋਲੋਂ ਪੁੱਛਣਾ ਵੀ ਚੰਦਰਾ ਚੰਦ ਤੋਂ ਹੈ, ਅਤੇ ਇਹ ਮਾਵਾਂ ਉਦੋਂ ਬੱਚਿਆਂ ਨੂੰ ਆਖਦੀਆਂ ਨੇ ਜਦੋਂ ਉਹਦੀ ਥੋੜ੍ਹੀ ਜਿਹੀ ਬੁਰਾਈ ਵੀ ਕਰਨੀ ਹੋਵੇ ਅਤੇ ਨਾਲ ਵਿੱਚ ਪਿਆਰ ਵੀ ਰੱਖਣਾ ਹੋਵੇ। ਸਮਝਦੇ ਹੋ ਨਾ? ਕੋਈ ਸ਼ੈ ਕਦੇ ਖਾਧੀ ਹੈ ਜਿਹੜੀ ਬਾਹਰੋਂ ਸਖਤੀ ਹੋਵੇ ਅਤੇ ਅੰਦਰੋਂ ਨਰਮ ਹੋਵੇ? ਚਾਕਲੇਟ। ਇੰਝ ਹੀ ਮਾਂ ਦਾ ਪਿਆਰ ਵੀ ਹੁੰਦਾ ਹੈ ਕਿ ਕਈ ਵਾਰੀ ਸਖਤੀ ਵੀ ਕਰਨੀ ਹੈ ਅਤੇ ਉਹਦੇ ਵਿੱਚ ਹੀ ਨਰਮੀ ਸ਼ਾਮਿਲ ਹੁੰਦੀ। ਇਸੇ ਲਈ ਰੱਬ ਨੇ ਮਾਂ ਦਾ ਜਿਹੜਾ ਰੁਤਬਾ ਹੈ ਉਹ ਐਡਾ ਉੱਚਾ ਕੀਤਾ ਹੈ ਪੂਰੀ ਦੁਨੀਆ 'ਚ ਵੀ ਉਹ ਸਖਤੀ ਕਰਕੇ ਵੀ ਨਹੀਂ ਕਰ ਸਕਦੀ, ਕਿਤੇ ਨਾ ਕਿਤੇ ਅੰਦਰੋਂ ਨਰਮੀ ਰਹਿੰਦੀ ਹੈ। ਉਹਦੇ ਵਿੱਚ ਇਹ ਤਰਤੀਬ ਹੀ ਨਹੀਂ ਪਾਈ ਹੋਈ ਰੱਬ ਨੇ ਕਿ ਉਹ ਤੁਹਾਡੇ ਨਾਲ ਮੀਨ ਹੋ ਸਕੇ, ਉਹ ਤੁਹਾਡੇ ਨਾਲ ਜਿਹੜੀ ਹੈ ਉਹ ਕਿਸੇ ਵੀ ਤਰੀਕੇ ਦੇ ਨਾਲ ਸਖਤ ਗੱਲ ਕਰ ਸਕੇ ਜਾਂ ਸਖਤਗੀਰ ਰਵੱਈਆ ਦਿਲੋਂ ਕਰ ਸਕੇ। ਜੇ ਉੱਤੋਂ ਸਖਤ ਹੋਵੇ ਵੀ ਉਹ ਜਿਹੜਾ ਤੁਹਾਨੂੰ ਪਤਾ ਹੈ ਵੀ ਤੁਹਾਡੇ ਸਾਡੇ ਨਾਲ ਜਿਹੜਾ ਸਾਰਿਆਂ ਦੇ ਨਾਲ ਮਾਮਲਾਤ ਮਾਵਾਂ ਕਰਦੀਆਂ ਰਹੀਆਂ ਨੇ, ਉਹ ਜੇ ਉੱਤੋਂ ਕੰਮ ਹੋ ਵੀ ਜਾਏ ਅਤੇ ਅੰਦਰੋਂ ਨਰਮੀ ਹੁੰਦੀ ਹੈ। ਅਤੇ ਇਹ ਜਿਹੜੀ ਸਾਰੀ ਗੱਲ ਮੈਂ ਤੁਹਾਡੇ ਸਾਹਮਣੇ ਰੱਖੀ ਹੈ ਉਹ ਇਹ ਹੀ ਹੈ ਕਿ ਇੱਕ ਜਿਵੇਂ ਚੰਦਰਾ ਲਫ਼ਜ਼ ਹੈ ਨਾ, ਉਹ ਚੰਦਰਾ ਲਫ਼ਜ਼ ਪੰਜਾਬੀ ਦਾ ਇਹੋ ਜਿਹਾ ਹੈ ਕਿ ਜਿਹਦੇ 'ਚ ਥੋੜ੍ਹੀ ਜਿਹੀ ਬੁਰਾਈ ਵੀ ਹੈ, ਮੰਨ ਲਓ ਕਿ ਸ਼ੈਤਾਨ ਹੈ, ਬੁਰਾ ਹੈ, ਲੇਕਿਨ ਨਾਲ ਚੰਦ ਦੇ ਨਾਲ ਵੀ ਉਹਦੀ ਮੁਸ਼ਾਬਤ ਦਿੱਤੀ ਹੈ ਮਾਂ ਨੇ ਕਿ ਉਹ ਮਾਵਾਂ ਜਾਂ ਫੁੱਫੀਆਂ ਜਾਂ ਮਾਸੀਆਂ ਜਾਂ ਦਾਦੀਆਂ ਇਹੋ ਜਿਹਾ ਲਫ਼ਜ਼ ਇਸਤੇਮਾਲ ਕਰਦੀਆਂ ਨੇ ਪੰਜਾਬੀ 'ਚ। ਵੈਸੇ ਤਾਂ ਮੈਂ ਤੁਹਾਨੂੰ ਦੱਸਿਆ ਵੀ ਮੈਂ ਤਾਂ ਹੱਥ ਜੋੜ ਖਲੋਤਾ ਹਾਂ। ਇਹ ਜਿਹੜੀ ਮਾਫੀਆ ਅਸ਼ਰਾਫੀਆ ਹੈ ਪਾਕਿਸਤਾਨ ਦੇ ਵਿੱਚ, ਅਸ਼ਰਾਫੀਆ ਜਿਹੜੀ ਹੈ ਉਹਨੇ ਪੰਜਾਬੀ ਜ਼ੁਬਾਨ ਜਿਹੜੀ ਹੈ, ਮੈਂ ਬਾਰ-ਬਾਰ ਤੁਹਾਨੂੰ ਦੱਸਣਾ, ਉਹਦੇ 'ਚ ਸਾਡਾ ਵੀ ਕਸੂਰ ਹੈ। ਹਾਲਾਂਕਿ ਜ਼ੁਬਾਨ ਇਟਾਲੀਅਨ ਹੋਵੇ, ਫਰੈਂਚ ਹੋਵੇ, ਸਰਾਇਕੀ ਹੋਵੇ, ਪੰਜਾਬੀ ਹੋਵੇ, ਉਹ ਭੋਜਪੁਰੀ ਹੋਵੇ, ਕੋਈ ਵੀ ਜ਼ੁਬਾਨ ਹੋਵੇ ਦੁਨੀਆ 'ਚ, ਜ਼ੁਬਾਨਾਂ ਬਦਤਮੀਜ਼ ਨਹੀਂ ਹੁੰਦੀਆਂ, ਇਨਸਾਨ ਬਦਤਮੀਜ਼ ਹੁੰਦੇ ਨੇ ਜਾਂ ਤਮੀਜ਼ ਵਾਲੇ ਹੁੰਦੇ ਨੇ। ਉਸ ਜ਼ੁਬਾਨ ਨੂੰ ਕਿਵੇਂ ਇਸਤੇਮਾਲ ਕਰਦੇ ਨੇ। ਬਾਬਾ ਬੁੱਲੇ ਸ਼ਾਹ ਜੀ ਨੇ, ਆਪਣਾ ਵਾਰਿਸ ਸ਼ਾਹ ਸਾਹਿਬ ਨੇ ਉਸੇ ਪੰਜਾਬੀ ਨੂੰ ਇੰਜ ਲਿਖਿਆ ਹੈ ਵੀ ਜਿਵੇਂ ਫੁੱਲਾਂ ਦੀਆਂ ਪੱਤੀਆਂ ਜਿੰਨੀਆਂ ਕੂਲੀਆਂ ਅਤੇ ਜਿਹੜੇ ਕੂਲਾ ਦਾ ਮਤਲਬ ਨਰਮ, ਜਿੰਨੀਆਂ ਕੂਲੀਆਂ ਨੇ ਉਸ ਤਰ੍ਹਾਂ ਦੇ ਲਫ਼ਜ਼ ਨੇ ਪੰਜਾਬੀ ਦੇ। ਪੰਜਾਬੀ ਉਹ ਜ਼ੁਬਾਨ ਹੈ ਜਿਹਦੇ ਵਿੱਚ ਤੂੰ ਵੀ ਹੈ ਅਤੇ ਤੁਸੀਂ ਵੀ ਹੈ, ਅਤੇ ਪੰਜਾਬੀ ਬੜੀ ਸੋਹਣੀ ਅਤੇ ਗੂੜ੍ਹੀ ਜ਼ੁਬਾਨ ਹੈ। ਲੇਕਿਨ ਮੁਸੀਬਤ ਸਾਡੀ ਇਹ ਬਣੀ ਕਿ ਸਾਡੇ ਜਿਹੜੇ ਜਬਰਾਉਨ ਲੋਕ ਸਨ, ਸਾਡੀ ਜਿਹੜੀ ਪੰਜਾਬੀ ਅਸ਼ਰਾਫੀਆ ਸੀ, ਉਹਨਾਂ ਨੇ ਇਹਦੇ ਤੋਂ ਆਪਣੇ ਆਪ ਨੂੰ ਦੂਰ ਕਰ ਲਿਆ। ਅਤੇ ਇਹ ਹੁਣ ਵੀ ਤੁਸੀਂ ਵੇਖੋਗੇ ਅਕਸਰ ਘਰਾਂ ਦੇ ਵਿੱਚ ਜਿਹੜੀਆਂ ਬੱਚੀਆਂ ਨੇ ਉਹਨਾਂ ਨੂੰ ਉਰਦੂ ਨਹੀਂ ਬੋਲਣੀ ਆਉਂਦੀ, ਪਰ ਕੰਮ ਵਾਲੀ ਨਾਲ ਉਹ ਪੰਜਾਬੀ ਬੋਲਦੀਆਂ ਨੇ। ਬੱਚੀਆਂ ਨੂੰ ਮੈਂ ਮਾਜ਼ਰਤ ਕਹਿਤਾ ਪੰਜਾਬੀ ਨਹੀਂ ਬੋਲਣੀ ਆਉਂਦੀ, ਸਿਰਫ ਉਰਦੂ ਅਤੇ ਅੰਗਰੇਜ਼ੀ ਆਉਂਦੀ ਹੈ, ਪਰ ਕੰਮ ਵਾਲੀਆਂ ਨਾਲ ਟੁੱਟੀ ਭੱਜੀ ਉਹ ਪੰਜਾਬੀ ਬੋਲਦੀਆਂ ਨੇ। ਲਾਹੌਰ ਦੇ ਵਿੱਚ ਅਕਸਰ ਘਰਾਂ 'ਚ ਤੁਸੀਂ ਵੇਖੋਗੇ ਵੀ ਉਹ ਬੀਬੀਆਂ ਜਿਨ੍ਹਾਂ ਨੂੰ ਪੰਜਾਬੀ ਆਉਂਦੀ ਨਹੀਂ, ਟੁੱਟੇ ਭੱਜੇ ਅਲਫਾਜ਼ ਦੇ ਨਾਲ ਪੰਜਾਬੀ ਉਹ ਕੰਮ ਵਾਲੀਆਂ ਨਾਲ ਬੋਲਣਗੇ। ਪੰਜਾਬੀ ਜ਼ੁਬਾਨ ਅਸੀਂ ਥੱਲੇ ਵਾਲੀ ਜ਼ੁਬਾਨ ਬਣਾ ਦਿੱਤੀ ਹੈ। ਪੰਜਾਬੀ ਜ਼ੁਬਾਨ ਅਸੀਂ ਇਹੋ ਜਿਹੀ ਉਹਦੀ ਕਲਾਸੀਫਿਕੇਸ਼ਨ ਕਰ ਦਿੱਤੀ ਹੈ ਜਿਵੇਂ ਇੱਕ ਅੰਗਰੇਜ਼ੀ 'ਚ ਲਫ਼ਜ਼ ਗੈਟੋਜ਼ ਹੈ, ਇਹ ਗੈਟੋਜ਼ ਦੀ ਜ਼ੁਬਾਨ ਅਸੀਂ ਬਣਾ ਦਿੱਤੀ ਹੈ। ਜਦੋਂ ਕੋਈ ਪੰਜਾਬੀ ਬੋਲਦਾ ਹੈ ਤਾਂ ਉਹਦੇ ਬਾਰੇ ਹੀ ਸੋਚਿਆ ਬੜਾ ਬਦਤਮੀਜ਼ ਆਦਮੀ ਹੈ, ਬੜਾ ਆਊਟਡੇਟਡ ਆਦਮੀ ਹੈ, ਬੜਾ ਉਹ ਅੱਛਾ ਪੰਜਾਬੀ, ਕਿਉਂਕਿ ਹੁਣ ਅਸੀਂ ਜ਼ੁਬਾਨ ਹੀ ਉਹਨਾਂ ਭਾਈਆਂ ਨੂੰ ਦੇਤੀ ਹੈ ਜਾਂ ਭੈਣਾਂ ਨੂੰ ਦੇਤੀ ਹੈ ਵਿਚਾਰੇ ਜਿਹੜੇ ਮਾਰਜਨਾਈਜ਼ ਨੇ, ਥੱਲੇ ਨੇ, ਤਾਲੀਮ ਨਹੀਂ ਲੱਭ ਸਕੀ, ਉਸ ਤਰ੍ਹਾਂ ਦੀ ਟ੍ਰੇਨਿੰਗ ਨਹੀਂ ਹੋ ਸਕੀ, ਅਤੇ ਉਹ ਫਿਰ ਜਦੋਂ ਉੱਚੀ ਗੱਲਾਂ ਕਰਦੇ ਨੇ। ਜ਼ਾਹਿਰ ਉਹ ਪਿੰਡਾਂ ਦਾ ਇੱਕ ਮਾਹੌਲ ਹੈ, ਪਿੰਡਾਂ ਦੇ ਵਿੱਚ ਕਿਉਂਕਿ ਲੋਕ ਦੂਰ ਰਹਿੰਦੇ ਸਨ ਡੇਰਿਆਂ 'ਤੇ ਜਾਂ ਫਸਲ ਬੰਨਾ ਕਰਨਾ, ਉੱਥੇ ਵੀ ਇੱਕ ਦੂਜੇ ਤੋਂ ਦੂਰ ਕੰਮ ਕਰਨਾ, ਅਤੇ ਉੱਚੀ ਗੱਲ ਕਰਨਾ ਜਿਹੜਾ ਨਾ, ਉੱਚੀ ਆਵਾਜ਼ ਪਹੁੰਚਾਉਣਾ ਇੱਕ ਕਲਚਰ ਹੈ। ਅਤੇ ਪਿੰਡਾਂ ਦੇ ਲੋਕ ਤੁਹਾਨੂੰ ਅਕਸਰ, ਸਾਰੇ ਨਹੀਂ ਬਟ ਬਹੁਤੇ ਜਿਹੜੇ ਨੇ ਉੱਚੀ ਗੱਲ ਕਰਦੇ ਨਜ਼ਰ ਆਉਣਗੇ। ਅਤੇ ਉਹ ਹੁਣ ਕਿਉਂਕਿ ਪੰਜਾਬੀ ਦੇ ਹੀ ਉਹਨਾਂ ਨੂੰ ਛੱਡੀ ਹੈ, ਉਹ ਉੱਚੀ ਵੀ ਬੋਲਣਗੇ ਅਤੇ ਕੋਈ ਗਾਲਾਂ ਸ਼ਾਲਾਂ ਵੀ ਕੱਢਣਗੇ। ਉਹਦੀ ਵਜ੍ਹਾ ਹੈ ਕਿ ਜਿਵੇਂ ਅਮਰੀਕਾ 'ਚ ਵੀ ਤੁਸੀਂ ਵੇਖੋ ਵੀ ਜਿਹੜੀ ਥੱਲੇ ਵਾਲੀ ਪਬਲਿਕ ਹੈ ਉਹਨਾਂ ਦੀ ਜ਼ੁਬਾਨ ਹੋਰ ਹੈ, ਉੱਥੇ ਉਹ ਐਫ ਵਰਡ ਵੀ ਬੜਾ ਇਸਤੇਮਾਲ ਕਰਦੇ ਨੇ, ਦੂਜਾ ਵੀ। ਲੇਕਿਨ ਉਹਦਾ ਮਤਲਬ ਇਹ ਨਹੀਂ ਕਿ ਅੰਗਰੇਜ਼ੀ ਭੈੜੀ ਜ਼ੁਬਾਨ ਹੈ। ਅੰਗਰੇਜ਼ੀ ਦੇ ਵਿੱਚ ਵੀ ਬੜੀ ਖੂਬਸੂਰਤ ਤੁਹਾਨੂੰ ਪਤਾ ਗੱਲਾਂ ਕੀਤੀਆਂ ਜਾ ਸਕਦੀਆਂ ਨੇ ਅਤੇ ਭੈੜੀਆਂ ਵੀ, ਇੰਝ ਹੀ ਪੰਜਾਬੀ ਹੈ। ਪਰ ਪੰਜਾਬੀ ਕਿਉਂਕਿ ਅਸੀਂ ਦੇ ਹੀ ਛੜੀ ਮਾੜੇ ਨੂੰ, ਅਤੇ ਅਸ਼ਰਾਫੀਆ ਸਾਰੀ ਹੋ ਗਈ ਉਰਦੂ 'ਤੇ। ਹੁਣ ਮੇਰੇ ਵਰਗਾ ਬੰਦਾ ਜਿਹੜਾ ਗੂੜਾ ਪੰਜਾਬੀ ਹੈ, ਉਹ ਗੂੜੀ ਪੰਜਾਬੀ ਬੋਲਦਾ ਡਰਦਾ। ਇੱਕ ਵਾਰੀ ਮੈਂ ਬੇਵਾ ਨੂੰ ਪੰਜਾਬੀ 'ਚ ਕੀ ਆਖਦੇ ਨੇ ਇਹ ਦੱਸ ਬੈਠਾ ਸੁਪਰੀਮ ਕੋਰਟ ਦੇ ਸਾਹਮਣੇ, ਅਤੇ ਮੇਰੀ ਜਾਨ ਖਾ ਲਈ। ਅੱਜ ਤੱਕ ਜਾਨ ਨਹੀਂ ਛੱਡਦੇ। ਆਉਂਦੇ ਨੇ ਜੀ ਇਹ ਤਾਂ ਤਵਾਇਫ ਆਖ ਛੱਡਿਆ ਸੀ ਬੇਵਾ ਨੂੰ। ਅਤੇ ਮਤਲਬ ਉਹ ਕਿਉਂਕਿ ਆਪਣੀ ਜ਼ੁਬਾਨ ਸੁਪੀਰੀਅਰ ਕਰ ਲਈ ਹੈ ਨਾ, ਇਹ ਉਂਝ ਹੀ ਹੈ ਬਿਲਕੁਲ। ਜਿਵੇਂ ਮਗਰਬ ਜਿਹੜਾ ਉਹ ਆਉਂਦਾ ਹੈ ਕਿ ਔਰਤ ਜਿਹੜੀ ਕੱਪੜੇ ਲਾ ਜਿੰਨੇ ਮਰਜ਼ੀ ਲਵੇ, ਮਤਲਬ ਲਾ ਛੱਡੇ ਭਾਵੇਂ ਨੰਗੀ ਹੋ ਜਾਏ ਪੂਰੀ, ਉਹਦੀ ਮਰਜ਼ੀ ਹੈ, ਪਾ ਨਹੀਂ ਸਕਦੀ। ਮਤਲਬ ਅਗਰ ਕੋਈ ਖਾਤੂਨ ਆਪਣਾ ਜਿਸਮ ਕਵਰ ਕਰਦੀ ਹੈ ਤਾਂ ਉਹਦੇ 'ਤੇ ਪ੍ਰੋਬਲਮ ਹੈ।
ਆਉਂਦੇ ਨੇ ਸਾਨੂੰ ਬੜੀ ਬੁਰੀ ਇਹ ਸਾਨੂੰ ਘਬਰਾਹਟ ਹੁੰਦੀ ਤੈਨੂੰ ਵੇਖ ਕੇ ਵੀ ਤੇਰਾ ਸਾਹ ਨਹੀਂ ਘੁੱਟਦਾ, ਤੂੰ ਇਹ ਜਿਹੜੇ ਕੱਪੜੇ ਪਾਏ ਨੇ। ਮਤਲਬ ਉਹੀ ਔਰਤ ਦੀ ਆਜ਼ਾਦੀ ਦੀ ਉਹ ਗੱਲ ਕਰਦੇ ਨੇ ਵੀ ਲਾ ਦੇ ਲੀੜੇ ਜਿੰਨੇ ਲਾਉਣੇ ਨੇ, ਕੱਪੜੇ ਲੀੜੇ ਮਤਲਬ ਜਿੰਨੇ ਲਾਉਂਦੇ ਨੇ ਬੀਬਾ ਲਾ ਦੇ, ਪਰ ਜੇ ਉਹਦਾ ਦਿਲ ਕਰੇ ਵੀ ਮੈਂ ਪਾਉਣੇ ਨੇ ਤਾਂ ਪਾ ਨਹੀਂ ਸਕਦੀ। ਜਿਵੇਂ ਉਹ ਆਪਣੀ ਤਹਿਜ਼ੀਬ ਨੂੰ ਸਾਡੇ ਉੱਤੇ, ਔਰ ਇਹ ਹਮੇਸ਼ਾ ਰਿਹਾ, ਜਿਹੜਾ ਵੀ ਤਗੜਾ ਹੁੰਦਾ ਨਾ ਉਹਦੇ 37ਵੀਂ 100 ਹੁੰਦੇ ਨੇ। ਤਗੜਾ ਜਿਹੜਾ ਨਾ ਉੱਚੇ ਥਾਂ 'ਤੇ ਖਲੋਤਾ ਹੁੰਦਾ, ਉਹਨੂੰ ਨੀਵੇਂ ਥਾਂ 'ਤੇ ਬੁਰਾਈ ਨਜ਼ਰ ਆਉਂਦੀ ਹੈ। ਇੰਜ ਹੀ ਪਾਕਿਸਤਾਨ 'ਚ ਅਸ਼ਰਾਫੀਆ ਜਿਹੜੀ ਮਾੜੇ ਬੰਦੇ ਦੀ ਜ਼ੁਬਾਨ ਹੈ ਉਹਨੂੰ ਤੇ ਮੇਰਾ ਮਤਲਬ ਧੂ ਕੇ ਰੱਖ ਦਿੰਦੀ ਹੈ। ਤੇ ਖੈਰ ਮੈਂ ਬੜੇ ਮੁਹਤਾਤ ਤਰੀਕੇ ਨਾਲ ਹੁਣ ਤੁਹਾਡੇ ਸਾਹਮਣੇ ਗੱਲ ਕਰਦਾ। ਤੇ ਇਹ ਖੈਰ ਗੱਲ ਲੰਮੀ ਹੋ ਗਈ ਹੈ। ਜਿਹੜੇ ਗੋਹੇ ਕੂੜੇ ਵਾਲੇ ਸਾਡੇ ਜਿਹੜੇ ਵਜ਼ੀਰ ਸਾਹਿਬ ਦੀ ਤੁਸੀਂ ਗੱਲ ਸੁਣ ਹੀ ਲਈ, ਇਹ ਸਾਡੇ ਇੱਕ ਅਮੂਮੀ ਸਾਡਾ ਤਰੀਕਾ ਵਾਰਦਾਤ ਹੈ ਕਿ ਜਿਹੜਾ ਬੰਦਾ ਬਦਤਮੀਜ਼ੀ ਕਰੇ ਨਾ ਔਰ ਤਗੜੀ ਗੱਲ ਕਰੇ, ਮਤਲਬ ਤਗੜੀ ਉਹਨੂੰ ਅਸੀਂ ਆਨੇ ਵੀ ਇਹ ਤਗੜੀ ਗੱਲ ਹੈ, ਬਦਤਮੀਜ਼ੀ ਕੀਤੀ, ਉਹ ਆਨੇ ਬੜਾ ਜ਼ਬਰਦਸਤ ਐਡਮਿਨਿਸਟ੍ਰੇਟਰ ਹੈ। ਇਹ ਗੱਲ ਉਹਨਾਂ ਕੀਤੀ ਸੀ। ਸ਼ਹਿਬਾਜ਼ ਸ਼ਰੀਫ ਸਾਹਿਬ ਨੇ ਪਾਕਿਸਤਾਨ ਦੇ ਵਿੱਚ ਵੇਚਿਆ ਸੀ ਮੰਜਣ। ਹੁਣ ਵੇਖੋ ਉੱਤੇ ਗਏ ਨੇ ਨਾ, ਉੱਤੇ ਅਗਲਿਆਂ ਨੇ ਸਾਈਆਂ ਨੇ, ਉੱਤੇ ਵਾਲੇ ਨੇ ਗੁੱਠੇ ਲਾ ਦਿੱਤਾ। ਹਾਂਜੀ, ਆਰਮੀ ਚੀਫ ਸਾਹਿਬ ਨੇ ਅੱਜ ਉਹ ਜਿਸ ਵੇਲੇ ਤੈਯਬ ਅਰਦਗਾਨ ਸਾਹਿਬ ਆਏ ਨੇ ਤਾਂ ਤਸਵੀਰ ਤੁਸੀਂ ਵੇਖੀ, ਤਸਵੀਰ ਲੱਗੀ ਹੈ। ਉਹ ਹੀ ਜਿਹੜਾ ਬੈਸਟ ਐਡਮਿਨਿਸਟ੍ਰੇਟਰ ਸੀ, ਤਗੜਾ ਸੀ ਪੰਜਾਬ ਦਾ, ਜਿਹੜਾ ਇੰਝ ਉਂਗਲਾਂ ਨਾਲ ਬੰਦਿਆਂ ਨੂੰ ਜਿਹੜਾ ਨਾ ਇੰਝ ਕਰਕੇ, ਮੇਰਾ ਮਤਲਬ ਹੈ ਕਿ ਬੰਦਿਆਂ ਨੂੰ ਡਿਸਮਿਸ ਕਰਦਾ ਸੀ, ਤੇ ਪਤਾ ਨਹੀਂ ਕੀ ਕੁਛ ਕਰਦਾ ਸੀ, ਤੇ ਬਾਥਰੂਮਾਂ ਤੇ ਲੈਟਰੀਨਾਂ ਤੇ ਟਾਇਲਟ, ਤੇ ਉਹਨੂੰ ਹੁਣ ਮੈਂ ਪੰਜਾਬੀ 'ਚ ਉਹਦਾ ਨਾਮ ਮੈਂ ਨਹੀਂ ਲੈਂਦਾ, ਚਲੋ ਜੰਗਲ ਪਾਣੀ ਵਾਲਾ ਥਾਂ, ਉਹ ਉੱਥੇ ਵੀ ਤਸਵੀਰਾਂ ਲਾਉਂਦੇ। ਖੋਰੇ ਬੰਦਿਆਂ ਨੇ ਉਹਦੀ ਤਸਵੀਰ ਵੇਖ ਕੇ ਗੱਲਾਂ ਕਰਕੇ ਉਹਨਾਂ ਨੂੰ ਕਿਸੇ ਨੇ ਦੱਸ ਦਿੱਤਾ ਸੀ ਵੀ ਜੰਗਲ ਪਾਣੀ ਛੇਤੀ ਹੋ ਜਾਂਦਾ, ਗੱਲਾਂ ਕਰੋ, ਤੇ ਸਾਹਮਣੇ ਆਪਣੀ ਤਸਵੀਰ ਲਾਉਣ ਦੀ ਵਜ੍ਹਾ ਤਾਂ ਮੇਰੀ ਸਮਝ ਤੋਂ ਬਾਹਰ ਹੈ ਵੀ ਜਨਾਬ ਕੋਈ ਹਜਮੂਲਾ ਸਨ ਵੀ ਜਿਹਨਾਂ ਨੂੰ ਵੇਖ ਕੇ ਤੇ ਲੋਕਾਂ ਦੀ ਜਿਹੜੀ ਹੈ ਕਬਜ਼ ਸ਼ਬਜ਼ ਦੂਰ ਹੋ ਜਾਂਦੀ ਸੀ। ਇਹ ਮੇਰੀ ਸਮਝ ਤੋਂ ਬਾਹਰ ਹੈ ਵੀ ਸ਼ਹਿਬਾਜ਼ ਸ਼ਰੀਫ ਸਾਹਿਬ ਦੀ ਤਸਵੀਰ ਸਾਹਮਣੇ ਕਿਉਂ ਲਾਉਂਦੇ ਸਨ। ਬਹਰਹਾਲ ਜਿਸ ਤੋਂ ਵੀ ਲਾਉਂਦੇ ਸਨ, ਇਹਨਾਂ ਨੂੰ ਕਿਉਂਕਿ ਹਰ ਥਾਂ ਤਸਵੀਰ ਲਾਉਣ ਦੀ ਲੋੜ ਹੈ, ਮੇਰੇ ਖਿਆਲ ਇਸ ਤੋਂ ਲਾਉਂਦੇ ਹੋਣੇ ਨੇ। ਹੋਰ ਇਹ ਕਿਹੜਾ ਕੋਈ ਮੇਰਾ ਮਤਲਬ ਹੈ ਕਰਸ਼ੀ ਦਾ ਕੋਈ ਤਰੀਫਲ ਇਸ ਤੋਂ ਖੁਦੂਸ ਹੈ ਸ਼ਹਿਬਾਜ਼ ਸ਼ਰੀਫ ਸਾਹਿਬ। ਬਹਰਹਾਲ ਅੱਗੇ ਚੱਲਨੇ ਜੀ। ਅਗਲੀ ਗੱਲ ਇਹ ਕਿ ਉੱਥੇ ਆਰਮੀ ਚੀਫ ਸਾਹਿਬ ਨੇ ਉਹਨਾਂ ਨੂੰ ਗੁੱਠੇ ਲਾ ਦਿੱਤਾ, ਇੰਝ ਹੀ ਜਿਵੇਂ ਬੰਦਾ ਆਪਣਾ ਨਾਲ ਅਰਦੀ ਲੈ ਕੇ ਗਿਆ ਹੋਵੇ। ਇਹ ਤੁਹਾਨੂੰ ਕਈ ਵਾਰੀ ਜਿਮ ਖਾਨਾ ਜਾਂ ਇਸਲਾਮਾਬਾਦ ਕਲੱਬ ਦੇ ਵਿੱਚ ਤੁਹਾਨੂੰ ਅਸ਼ਰਾਫੀਆ ਤਸਵੀਰਾਂ ਖਿਚਵਾਉਂਦੀ ਨਜ਼ਰ ਆਏਗੀ, ਤੇ ਉੱਥੇ ਉਹ ਜਿਹੜੀ ਕੰਮ ਕਰਨ ਵਾਲੀ ਜਿਹੜੀ ਹੁੰਦੀ ਨਾ, ਛੋਟੇ ਬੱਚੇ ਨੂੰ ਫੜ ਕੇ ਤੇ ਪਾਸੇ ਤੇ ਖਲੋਤੀ ਹੁੰਦੀ, ਤਸਵੀਰ 'ਚ ਆ ਜਾਂਦੀ ਹੈ। ਉਹ ਬਸ ਨੁੱਕਰ 'ਚ ਆਉਂਦੀ ਹੈ, ਥੋੜ੍ਹੀ ਜਿਹੀ ਨੁੱਕਰ ਦੇ ਵਿੱਚ ਕੰਨੀ ਚੀਰ ਜਿਹਾ ਕੰਮ ਹੁੰਦਾ, ਥੋੜ੍ਹਾ ਜਿਹਾ ਨੁੱਕਰ ਦੇ ਵਿੱਚ ਜਿਹੜਾ ਉਹ ਬੀਬੀ ਦੀ ਤਸਵੀਰ, ਉਸ ਬੱਚੀ ਦੀ ਜਾਂ ਜਿਹੜੀ ਵੀ ਕੰਮ ਵਾਲੀ ਹੁੰਦੀ ਉਹ ਵਿਚਾਰੀ ਪਾਸੇ। ਤੇ ਇਸੇ ਤਰੀਕੇ ਨਾਲ ਜਦੋਂ ਰੋਟੀ ਪਾਣੀ ਖਾਂਦੇ ਨੇ ਤੇ ਉਹਨੂੰ ਅਲੱਗਾ ਮੇਜ਼ 'ਤੇ ਪਾ ਦਿੰਦੇ ਨੇ, ਤੇ ਉਹਦੀ ਵੀ ਕਿ ਤਸਵੀਰ ਖਿੱਚ ਹੋਵੇ ਤੇ ਕਦੀ ਕਦੀ ਨੁੱਕਰ ਦੇ ਵਿੱਚ। ਇਹ ਕੰਮ ਆਰਮੀ ਚੀਫ ਸਾਹਿਬ ਨੇ ਕੀਤਾ, ਆਪ ਨਿਸਰ ਕੇ ਖਲੋਤੇ ਨੇ। ਅੱਛਾ, ਵੈਸੇ ਵਰਦੀ ਦੇ ਵਿੱਚ ਮੈਂ ਤਾਂ ਹੀ ਸੁਣਿਆ ਵੀ ਬੰਦਾ ਬਾਹਾਂ ਵੀ ਸਿੱਧੀਆਂ, ਅਸੀਂ ਜਿਹੜੇ ਵਰਦੀ ਵਾਲੇ ਵੇਖੇ ਨੇ ਉਹਦੇ ਇਹੀ ਕਿ ਜਨਾਬ ਪਰੇਡ ਸ਼ਰੇਡ ਦੇ ਵਿੱਚ ਆਪਣੀਆਂ ਬਾਹਾਂ ਵੀ ਸਿੱਧੀਆਂ ਕਰਕੇ ਖਲੋਂਦੇ ਨੇ ਤੇ ਲੱਤਾਂ ਵੀ ਸਿੱਧੀਆਂ ਕਰਕੇ। ਬਿਲਕੁਲ ਆਰਮੀ ਚੀਫ ਸਾਹਿਬ ਜ਼ਰਾ ਚੰਗੇ ਨਿਸਰ ਕੇ ਖਲੋਤੇ ਨੇ। ਮੇਰੇ ਖਿਆਲ ਉਹ ਜ਼ਰਾ ਗੈਟਅਪ ਹੋਰ ਲੈ ਗਏ ਨੇ, ਉਹ ਜ਼ਰਾ ਥੋੜ੍ਹਾ ਜਿਹਾ ਮੇਰਾ ਮਤਲਬ ਹੈੱਡ ਆਫ ਸਟੇਟ ਵਾਲਾ ਫੀਲ ਲੈ ਰਹੇ ਨੇ ਅਰਦਗਾਨ ਦੇ ਨਾਲ ਖੜੇ ਹੋ ਕੇ, ਕਿਉਂਕਿ ਇਹ 2.5-3 ਸਾਲਾਂ 'ਚ ਪਹਿਲਾ ਕੋਈ ਵੱਡਾ ਲੀਡਰ ਜਿਹੜਾ ਉਹ ਪਾਕਿਸਤਾਨ ਆਇਆ। ਬਾਕੀ ਸਾਰੇ ਤੇ ਕੰਨੀ ਚੀਰ ਹੀ ਨਿਕਲ ਜਾਂਦੇ ਨੇ, ਮੀਨ ਪਰਲੇ ਪਾਸੇ ਨਿਕਲ ਜਾਂਦੇ ਨੇ, ਇਸ ਪਾਸੇ ਆਉਂਦਾ ਕੋਈ ਨਹੀਂ। ਸਲਮਾਨ ਸਾਹਿਬ ਜਿਹੜੇ ਮੁਹੰਮਦ ਬਿਨ ਸਲਮਾਨ, ਉਹਨਾਂ ਵੀ ਕੈਂਸਲ ਕੀਤੇ ਕਈ ਦੌਰੇ। ਹੁਣ ਇਹਨਾਂ ਨੇ ਇਹਦੇ ਵਿੱਚ ਇੰਨੀ ਕੁ ਫੂਕ ਭਰਨੀ ਇਸ ਦੌਰੇ 'ਚ ਪਤਾ ਨਹੀਂ ਕੀ ਬਣਾ ਦੇਣਾ ਇਹਨੂੰ। ਬਹਰਹਾਲ ਸ਼ਹਿਬਾਜ਼ ਸ਼ਰੀਫ ਸਾਹਿਬ ਦੇ ਨਾਲ ਤੇ ਅਰਦਲੀ ਆਈ ਹੋ ਗਈ, ਉਹਨਾਂ ਨੂੰ ਉਹ ਗੁੱਠੇ ਲਾ ਦਿੱਤਾ। ਆਰਮੀ ਚੀਫ ਸਾਹਿਬ ਨੂੰ ਮੇਰਾ ਮਸ਼ਵਰਾ ਇਹ ਹੀ ਹੈ ਵੀ ਤੁਸੀਂ ਜਨਾਬ ਹੁਣ ਹੈੱਡ ਆਫ ਸਟੇਟ ਤੇ ਤੁਸੀਂ ਹੋ, ਹਰ ਸ਼ਾਹੀ ਤੁਸੀਂ ਬਣੇ ਹੋ, ਲੇਕਿਨ ਇੰਨੀ ਬੇਇੱਜ਼ਤੀ ਨਾ ਕਰੋ। ਜਾਂ ਉਹਨੂੰ ਥੱਲੇ ਲਾ ਦਿਓ ਵਿਚਾਰੇ ਨੂੰ, ਆਵੇ ਹੀ ਨਾ ਤਸਵੀਰ 'ਚ, ਜਾਂ ਜ਼ਰਾ ਥੋੜ੍ਹਾ ਜਿਹਾ ਉਹਨੂੰ ਕਰੋ ਲਾਗੇ ਕਰ ਲਓ। ਮੇਰਾ ਮਤਲਬ ਹੈ ਵੀ ਉਹ ਗੋਬਰ ਵਾਲਾ ਮਾਮਲਾ ਤਾਂ ਨਾ ਕਰੋ ਨਾ, ਤੁਸੀਂ ਥੋੜ੍ਹੀ ਜਿਹੀ ਮਿਹਰਬਾਨੀ ਕਰੋ। ਤੇ ਇਹ ਬੰਦਾ ਸੀ ਵੇਖੋ ਜਿਹਦੇ ਬਾਰੇ ਇਹ ਸਨ ਤਾਸਰਾਤ ਕਿ ਜਨਾਬ ਬੜਾ ਤਗੜਾ ਐਡਮਿਨਿਸਟ੍ਰੇਟਰ ਹੈ, ਇਹ ਤਾਂ ਬੰਦਿਆਂ ਨੂੰ ਜਿਹੜਾ ਨਾ ਫੂਕ ਕੇ ਰੱਖ ਦਿੰਦਾ। ਤੇ ਹੁਣ ਤੁਸੀਂ ਆਪ ਹੀ ਵੇਖ ਲਓ ਵੀ ਕਿੱਡਾ ਕੁ ਵਿਚਾਰਾ ਤਗੜਾ ਐਡਮਿਨਿਸਟ੍ਰੇਟਰ ਹੈ। ਉਹਦੇ ਨਾਲ ਜੋ ਕੁਝ ਹੋਇਆ ਔਰ ਜੋ ਕੁਝ ਕੀਤਾ ਜਾ ਰਿਹਾ ਉਹ ਤੁਹਾਡੇ ਸਾਹਮਣੇ। ਅੱਛਾ ਜੀ, ਇਹ ਤਾਂ ਚਲੋ ਹੋ ਗਿਆ। ਪੰਜਾਬ ਦੇ ਵਜ਼ੀਰ ਨੂੰ ਮਸ਼ਵਰਾ ਮੇਰਾ ਇਹੀ ਹੋਏਗਾ, ਤੇ ਤੁਹਾਡੇ ਲਈ ਵੀ ਮਸ਼ਵਰਾ ਇਹੀ ਹੈ ਵੀ ਇਹ ਜਿਹੜੇ ਪੰਜਾਬ ਦੇ ਵਜ਼ੀਰ ਸਾਹਿਬ ਏਡੀਆਂ ਤਗੜੀਆਂ ਗੱਲਾਂ ਕਰਦੇ ਨੇ, ਸੈਕਟਰੀ ਨੇ ਅੱਗੋਂ ਕੰਮ ਕੋਈ ਨਹੀਂ ਕਰਨਾ। ਸੈਕਟਰੀ ਨੇ ਅੱਗੋਂ ਕੰਮ ਕੋਈ ਨਹੀਂ ਕਰਨਾ। ਸੈਕਟਰੀ ਵੀ ਰਾਜ਼ੀ ਤੇ ਇਹ ਵੀ ਰਾਜ਼ੀ। ਸੈਕਟਰੀ ਨੂੰ ਇਹ ਪੋਜੀਸ਼ਨ ਵੀ ਉਹਨੇ ਜੀ ਸਰ ਕਹਿ ਲੈਣਾ, ਇਹਨਾਂ ਉਹਦੀ ਬੇਇੱਜ਼ਤੀ ਕਰ ਲੈਣੀ, ਕੰਮ ਹੋਣਾ ਕੋਈ ਨਹੀਂ। ਜੇ ਇੰਜ ਦਬੰਗ ਤਰੀਕੇ ਨਾਲ ਕੰਮ ਹੁੰਦੇ, ਮਤਲਬ ਕਿ ਇੰਜ ਬਦਤਮੀਜ਼ੀਆਂ ਕਰਨ ਨਾਲ ਕੰਮ ਹੁੰਦੇ, ਤਾਂ ਪਾਕਿਸਤਾਨ ਸਿੱਧਾ ਨਾ ਹੋਇਆ ਹੁੰਦਾ। ਬਦਤਮੀਜ਼ੀ ਤਾਂ ਇੱਥੇ ਰੋਜ਼ ਹੁੰਦੀ ਹੈ। ਇਸ ਲਈ ਸਾਡੀ ਆਵਾਮ ਵੀ ਵੈਸੇ ਜ਼ਰਾ ਥੋੜ੍ਹਾ ਜਿਹਾ ਸਵਾਸ ਸਵੂਦ ਇੱਦਾਂ ਹੀ ਲੈ ਕੇ ਰਾਜ਼ੀ ਹੈ। ਉਹਨਾਂ ਨੂੰ ਵੀ ਕੋਈ ਮੁਹੱਜ਼ਬ ਗੱਲ ਜਿਹੜੀ ਘੱਟ ਹੀ ਪਸੰਦ ਆਉਂਦੀ ਹੈ, ਮੈਂ ਜਿਸ ਤਰ੍ਹਾਂ ਤੁਹਾਡੇ ਸਾਹਮਣੇ ਆਖਿਆ। ਤੇ ਬਹਰਹਾਲ ਇਹ ਇੱਕ ਵੀਡੀਓ ਸੀ ਜਿਹੜੀ ਤੁਹਾਡੇ ਸਾਹਮਣੇ ਰੱਖਣੀ ਸੀ। ਦੂਜੇ ਪਾਸੇ ਤੁਹਾਨੂੰ ਦੱਸਿਆ ਕਿ ਤੈਯਬ ਅਰਦਗਾਨ ਸਾਹਿਬ ਆਏ ਨੇ, ਉੱਥੇ ਤੀਜੇ ਪਾਸੇ ਬਾਜੀ ਜਿਹੜੀ ਉਹ ਆਪਣੀ ਹੈ, ਔਰ ਬਾਜੀ ਨੇ ਰਿਸੀਵ ਕੀਤਾ ਤੈਯਬ ਅਰਦਗਾਨ ਸਾਹਿਬ ਦੀ ਬੇਗਮ ਨੂੰ, ਔਰ ਜਾਣਾ ਉੱਥੇ ਸ਼ਹਿਬਾਜ਼ ਸ਼ਰੀਫ ਸਾਹਿਬ ਦੀ ਬੇਗਮ ਨੇ ਸੀ ਤੇ ਉਹਨਾਂ ਦੀ ਬਹੂ ਨੇ ਸੀ, ਨੌਂ ਤੇ ਸੱਸ ਨੇ ਜਾਣਾ ਸੀ। ਮਤਲਬ ਕਿ ਸ਼ਹਿਬਾਜ਼ ਸ਼ਰੀਫ ਸਾਹਿਬ ਦੀ ਬੁੱਢੀ, ਹੁਣ ਵੇਖੋ ਇਹ ਪੰਜਾਬੀ 'ਚ ਬੁੱਢੀ ਜਿਹੜਾ ਉਹ ਵਹੁਟੀ ਉਹਨੂੰ ਬੇਗਮ ਨੂੰ ਆਉਂਦੇ ਨੇ, ਹੁਣ ਪਤਾ ਨਹੀਂ ਉੱਥੇ ਕੀ ਆਖ ਦਿੰਦੇ ਹੁਣ ਕਿਸੇ ਹੋਰ ਜ਼ੁਬਾਨ 'ਚ, ਫਿਰ ਲੱਠ ਲੈ ਕੇ ਨਾ ਮਗਰ ਪੈ ਜਿਓ। ਤੇ ਸ਼ਹਿਬਾਜ਼ ਸ਼ਰੀਫ ਸਾਹਿਬ ਦੀ ਬੁੱਢੀ ਤੇ ਉਹਨਾਂ ਦੀ ਨੌਂ ਨੇ ਜਿਹੜਾ ਉਹ ਨੌਂ ਸੱਸ ਨੇ ਜਾਣਾ ਸੀ ਰਿਸੀਵ ਕਰਨ। ਆਖਰੀ ਲਮੇ ਉੱਤੋਂ ਬੜੀ ਉੱਤੋਂ ਜਿਹੜਾ ਫੋਨ ਆਇਆ
ਅਤੇ ਉਹ ਉੱਤੋਂ ਵਾਲੇ ਫੋਨ ਨੇ ਆਖਿਆ ਵੀ ਨਾ ਬੀਬਾ ਤੁਸੀਂ ਨਹੀਂ ਜਾਣਾ, ਉੱਥੇ ਜਾਣਾ ਹੈ ਮਰੀਮ ਨਵਾਜ਼ ਸਾਹਿਬਾ ਨੇ, ਖਾਤੂਨ ਅਵਲ ਹੁਣ ਉਹ ਨੇ। ਤੁਹਾਨੂੰ ਪਤਾ ਵੀ ਉਹ ਕੈਰੀ ਵੀ ਬੜਾ ਚੰਗਾ ਕਰਦੀਆਂ ਨੇ ਅਤੇ ਤਕਰੀਰ ਵੀ ਬੜਾ ਚੰਗਾ ਕਰਦੀਆਂ ਨੇ। ਉਹ ਫਿਰ ਖਾਤੂਨ ਅਵਲ ਸਾਹਿਬ ਗਈਆਂ ਨੇ ਅਤੇ ਉਹਨਾਂ ਨੇ ਜਿਹੜੀ ਤੁਰਕੀ ਦੀ ਖਾਤੂਨ ਅਵਲ ਹੈ ਉਹਨਾਂ ਨੂੰ ਰਿਸੀਵ ਕੀਤਾ ਅਤੇ ਅੱਜ ਬਾਜੀ ਨੇ ਹੋਰ ਕੋਈ ਕੰਮ ਨਹੀਂ ਕੀਤਾ ਕਰਮਾਂ ਵਾਲੀ ਨੇ। ਪੰਜਾਬ ਦੀ ਜਿਹੜੀ ਚੀਫ ਮਿਨਿਸਟਰ ਕੱਲ੍ਹ ਦੀ ਆਈ ਹੈ ਬਾਜੀ, ਅਸੀਂ ਕੱਲ੍ਹ ਵੀ ਤੁਹਾਨੂੰ ਖਬਰ ਦਿੱਤੀ, ਚੇਤੇ ਕਰੋ। ਪਹਿਲਾਂ 6 ਤਾਰੀਖ ਨੂੰ ਬਾਜੀ ਨੇ ਇੱਕ ਪਿੰਡੀ 'ਚ ਆਪਣੀ ਇੱਕ ਖੁਫੀਆ ਮੀਟਿੰਗ ਕੀਤੀ ਸੀ, ਹੁਣ ਕੱਲ੍ਹ ਵੀ ਬਾਜੀ ਨੇ ਆ ਕੇ ਸ਼ਾਮੀ ਖੁਫੀਆ ਮੀਟਿੰਗ ਕੀਤੀ ਹੈ। ਅੱਜ ਬਾਜੀ ਨੇ ਹੋਰ ਕੋਈ ਕੰਮ ਨਹੀਂ ਕੀਤਾ। ਸਵੇਰੇ ਬਾਜੀ ਉੱਠੀ ਹੈ ਕੋਈ 7 ਕੁ ਵਜੇ, 10 ਕੁ ਵਜੇ ਤੱਕ ਤਿਆਰ ਹੁੰਦੀ ਰਹੀ ਹੈ ਬਾਜੀ। ਤਿਆਰ ਹੋ ਕੇ ਤੇ ਬਾਜੀ ਨੇ ਉਹ ਕੱਲ੍ਹ ਹੀ ਜੋੜਾ ਮਤਲਬ ਪਰਸੋਂ ਆਰਡਰ ਦਿੱਤਾ ਸੀ, ਕੱਲ੍ਹ ਮਿਲਿਆ, ਰਾਤੋਂ ਰਾਤ ਲਾ ਕੇ ਉਹਨਾਂ ਜੋੜਾ ਬਣਾਇਆ। ਉਹ ਜੋੜਾ ਪਾ ਕੇ ਕਿਉਂਕਿ ਰੰਗ ਮੈਚ ਕਰਨਾ ਸੀ ਅਤੇ ਉਹ ਜੋੜਾ ਜਿਹੜਾ ਪਾ ਕੇ ਤੇ ਬਾਜੀ ਗਈ ਹੈ ਰਿਸੀਵ ਕਰਨ ਸਰੀਨਾ ਹੋਟਲ। ਉੱਥੇ ਨਾਸ਼ਤਾ ਵਾਸ਼ਤਾ ਕੀਤਾ ਬਾਜੀ ਨੇ, ਵਾਪਸ ਆਈ ਹੈ, ਫਿਰ ਨਵੇਂ ਸਿਰੇ ਬਾਜੀ ਤਿਆਰ ਹੋਈ ਹੈ ਅਤੇ ਬਾਜੀ ਤਿਆਰ ਹੋ ਕੇ ਆਪਣੀ ਹੈ ਪ੍ਰਾਈਮ ਮਿਨਿਸਟਰ ਆਫਿਸ ਦੇ ਵਿੱਚ ਅਤੇ ਉੱਥੇ ਬਾਜੀ ਨੇ ਲੰਚ ਕਰਨਾ। ਦੋਹਰੇ ਲੀੜੇ ਵੀ ਨਵੇਂ ਨੇ, ਜੁੱਤੀ ਵੀ ਨਵੀਂ ਹੈ ਅਤੇ ਟੂੰਬਾਂ ਵੀ ਨਵੀਆਂ ਨੇ, ਮੈਂ ਕਾਂਟੇ ਸ਼ਾਂਟੇ, ਅਤੇ ਉੱਥੇ ਬਾਜੀ ਤਸ਼ਰੀਫ ਲੈ ਗਏ ਨੇ। ਸ਼ਾਮੀ ਬਾਜੀ ਨੇ ਫਿਰ ਇੱਕ ਵਾਰੀ ਤਿਆਰ ਹੋਣਾ ਹੈ ਅਤੇ ਫਿਰ ਨਵੇਂ ਲੀੜੇ, ਨਵੀਂ ਜੁੱਤੀ, ਨਵਾਂ ਮੇਕਅਪ, ਸਾਰਾ ਕੁਝ ਨਵਾਂ, ਅਤੇ ਫਿਰ ਸਦਰ ਹਾਊਸ ਜਾਣਾ। ਉੱਥੇ ਡਿਨਰ ਜਿਹੜਾ ਤੁਰਕੀ ਦੀ ਜਿਹੜੀ ਖਾਤੂਨ ਅਵਲ ਹੈ ਉਹਨਾਂ ਦੇ ਨਾਲ। ਹੁਣ ਮੇਰੀ ਸਮਝ ਤੋਂ ਬਾਹਰ ਹੈ ਵੀ ਇੰਨਾ ਲੰਮਾ ਖਾਤੂਨ ਅਵਲ ਇਹਨਾਂ ਦੇ ਨਾਲ ਰਹਿ ਕੇ ਕਿਤੇ ਮੇਰਾ ਮਤਲਬ ਕੈਲਬਰੀ ਫੌਂਟ ਹੀ ਨਾ ਸਿੱਖ ਜਾਏ। ਮੇਰਾ ਤਾਂ ਵੇਖਣਾ ਜ਼ਰਾ, ਤੁਰਕੀ ਵੀ ਜਾਣਾ ਉਹਨਾਂ ਨੇ ਵਾਪਸ। ਲੇਕਿਨ ਚਲੋ ਇਹ ਖਬਰ ਤਾਂ ਜਿਹੜੀ ਹੋਣੀ ਸੀ ਉਹ ਤਾਂ ਤੁਹਾਡੇ ਸਾਹਮਣੇ ਰੱਖ ਦਿੱਤੀ ਹੈ। ਅਗਲੀ ਖਬਰ ਇਹ ਕਿ ਜੀ ਜਸਟਿਸ ਸਰਫਰਾਜ਼ ਡੋਗਰ ਸਾਹਿਬ ਨੂੰ ਚੀਫ ਜਸਟਿਸ ਲਾ ਛੱਡਿਆ ਅਤੇ ਨਾਲ ਜਿਹੜੇ ਟਾਊਟ ਨੇ ਉਹਨਾਂ ਨੇ ਜਸਟਿਸ ਮਨਸੂਰ ਅਤੇ ਜਸਟਿਸ ਮੁਨੀਬ ਨੂੰ ਧਮਕੀ ਦਿੱਤੀ ਹੈ ਵੀ ਤੁਹਾਡੇ ਖਿਲਾਫ ਰੈਫਰੈਂਸ ਖੋਲ੍ਹ ਦੇਣੇ ਨੇ। ਅਤੇ ਉਹ ਜਿਹੜੇ ਹੁਣ ਟਾਊਟ ਨੇ ਉਹ ਆਉਂਦੇ ਨੇ ਕਿ ਜਸਟਿਸ ਮੋਹਸਨ ਅਖਤਰ ਕਿਆਨੀ ਵੀ ਬੰਵਰ 'ਚ ਫਸ ਗਏ ਨੇ ਅਤੇ ਉਹਨਾਂ ਦਾ ਵੀ ਅਸੀਂ ਆਪਾ ਕਰ ਲੈਣਾ ਅਤੇ ਜਸਟਿਸ ਮਨਸੂਰ ਅਤੇ ਜਸਟਿਸ ਮੁਨੀਬ ਇਹਨਾਂ ਦੇ ਖਿਲਾਫ ਵੀ ਅਸੀਂ ਸੁਪਰੀਮ ਜੁਡੀਸ਼ੀਅਲ ਕੌਂਸਲ ਜਿਹੜੀ ਹੈ ਉਹਦੇ ਵਿੱਚ ਹੁਣ ਇਹਨਾਂ ਦੇ ਖਿਲਾਫ ਰੈਫਰੈਂਸ ਖੋਲ੍ਹ ਕੇ ਇਹਨਾਂ ਨੂੰ ਸਜ਼ਾਵਾਂ ਦੇਣੀਆਂ। ਮਤਲਬ ਕਿ ਉਹਨਾਂ ਨੂੰ ਇਹ ਧਮਕੀਆਂ ਦਿੱਤੀਆਂ ਜਾ ਰਹੀਆਂ ਨੇ ਵੀ ਸਿੱਧੇ ਪੱਧਰੇ ਹੋ ਜਾਓ, ਤੁਸੀਂ ਹੁਣ ਕੋਈ ਗੱਲ ਨਾ ਕਰਨਾ, ਅਗਰ ਤੁਸੀਂ ਥੋੜ੍ਹੀ ਜਿਹੀ ਵੀ ਖਰਾਬੀ ਕੀਤੀ, ਆਵਾਜ਼ ਚੁੱਕੀ, ਮਤਲਬ ਕਿ ਇਹ ਜਿਹੜੀ ਨਾਇਨਸਾਫੀ ਹੋ ਰਹੀ ਹੈ ਅਤੇ ਤੁਹਾਡੇ ਖਿਲਾਫ ਅਸੀਂ ਰੈਫਰੈਂਸ ਖੋਲ੍ਹ ਦੇਣੇ ਨੇ। ਅੱਛਾ ਜੀ, ਅੱਗੋਂ ਕਰਾਚੀ ਦੇ ਜਿਹੜੇ ਜ਼ਮੀਨਾਂ ਦੇ ਰੌਲੇ ਨੇ ਉਹਦਾ ਚੇਅਰਮੈਨ ਨਾਇਬਜ਼ਾਦ ਕੁੱਦੇ ਨੇ, ਮੇਰੇ ਖਿਆਲ ਉੱਥੋਂ ਮਾਲ ਪਾਣੀ ਬਹੁਤਾ ਬਣਨਾ ਹੋਏਗਾ ਜ਼ਾਹਿਰ ਹੈ। ਉਹਨਾਂ ਆਖਿਆ ਜੀ ਇੱਥੇ 3000 ਅਰਬ ਦੀ ਕਰਪਸ਼ਨ ਹੋਈ ਹੈ, ਪਰ ਪੁਰਾਣੀਆਂ ਫਾਈਲਾਂ ਮੈਂ ਕੋਈ ਨਹੀਂ ਖੋਲ੍ਹਣੀਆਂ, ਉਹਨਾਂ 'ਚੋਂ ਬੋ ਆਏਗੀ, ਉਹ ਗੋਬਰ ਵਾਲਾ ਰੌਲਾ। ਨਵੀਂ ਤੇ ਹੀ ਗੱਲ ਕਰਾਂਗੇ। ਮੇਰਾ ਖਿਆਲ ਹੈ ਉਹ ਚਾਹੁੰਦੇ ਨੇ ਕਿ ਭਾਈ ਸ਼ਾਇਰ ਇਹ ਕਹਿ ਰਿਹਾ ਕਿ ਉਹ ਮਿੱਠਾ ਛਿੱਠਾ ਖਵਾਓ ਚਾਹ ਦੇ ਨਾਲ ਸ਼ਾਇਰ ਨੂੰ, ਅਤੇ ਮੈਂ ਕਰਾਚੀ ਦੇ ਜਿਹੜੇ ਆਬਾਦ ਵਾਲੇ ਨੇ ਦੂਸਰੇ ਨੇ ਉਹਨਾਂ ਨੂੰ ਕਹਿਣਾ ਹੈ ਵੀ ਜਨਰਲ ਸਾਹਿਬ ਆਏ ਨੇ, ਕੋਈ ਮਿੱਠਾ ਛਿੱਠਾ ਖਵਾਓ ਉਹਨਾਂ ਨੂੰ। ਮੇਰਾ ਮਤਲਬ ਹੈ ਕਿ ਉਹਨਾਂ ਦਾ ਮੂੰਹ ਫਿੱਕਾ ਹੋਇਆ ਹੈ, ਕੋਈ ਮਿੱਠਾ ਛਿੱਠਾ ਖਵਾਓ ਉਹਨਾਂ ਨੂੰ। ਅੱਛਾ ਜੀ, ਅਗਲੀ ਖਬਰ ਜਿਹੜੀ ਹੈ ਉਹ ਤੁਹਾਡੇ ਸਾਹਮਣੇ ਰੱਖਣੀ ਹੈ ਕਿ ਚਲੋ ਗਵਰਨਰ ਹਾਊਸ ਚਲੋ। ਗਵਰਨਰ ਹਾਊਸ ਜਿਹੜਾ ਕਰਾਚੀ ਹੈ ਉੱਥੇ ਜਨਾਬੇ ਵਾਲਾ ਅਫਤਾਰ ਦੇ ਉੱਤੇ 1 ਮਿਲੀਅਨ, ਹਾਂਜੀ 10 ਲੱਖ ਲੋਕਾਂ ਨੂੰ ਅਫਤਾਰ ਕਰਾਉਣਾ ਜਨਾਬ ਕਾਮਰਾਨ ਟਪੋਰੀ, ਮਾਜ਼ਰਤ ਕਾਮਰਾਨ ਟਸੋਰੀ ਸਾਹਿਬ ਨੇ। ਔਰ ਇਹ ਵੀ ਤੁਹਾਨੂੰ ਪਤਾ ਹੈ ਕਿ ਉੱਥੇ ਜ਼ਰਾ ਮੇਰਾ ਮਤਲਬ ਇਹੋ ਜਿਹਾ ਹੀ ਕੰਮ ਸਟੇਜ ਡਰਾਮਾ ਹੀ ਉੱਥੇ ਕਰ ਰਹੇ ਨੇ ਕਰਾਚੀ ਦੇ ਵਿੱਚ ਵੀ। ਅਤੇ ਉਹਨਾਂ ਆਖਿਆ ਜੀ ਹੁਣ 10 ਲੱਖ ਬੰਦੇ ਨੂੰ ਅਸੀਂ ਅਫਤਾਰ, ਪਹਿਲਾਂ ਉਹ ਪਾਕਿਸਤਾਨ ਦੇ 25 ਕਰੋੜ 'ਚੋਂ ਕਮ ਅਜ਼ ਕਮ ਕੋਈ 15 ਕਰੋੜ ਬੰਦੇ ਨੂੰ ਭੁੱਖਿਆ ਮਾਰਨਾ ਸਾਰਾ ਸਾਲ, ਅਤੇ ਫਿਰ ਇੱਕ ਦਿਨ ਵਾਸਤੇ ਉਹਨਾਂ ਨੂੰ ਅਫਤਾਰ ਕਰਾਉਣਾ ਖੜ੍ਹ ਕੇ ਉੱਥੇ ਗਵਰਨਰ ਹਾਊਸ, ਅਤੇ ਫਿਰ ਨਾਲ ਤਾੜੀਆਂ ਮਰਵਾਉਣੀਆਂ ਨੇ ਵੀ ਅਸੀਂ ਕਿੱਡੇ ਚੰਗੇ। ਰੋਜ਼ ਰੋਟੀ ਦਾ ਬੰਦੋਬਸਤ ਨਹੀਂ ਕਰਨਾ, ਉਹ ਖੋਣੀ ਹੈ ਉਹਨਾਂ ਦੇ ਕੋਲੋਂ ਕਰਪਸ਼ਨ ਕਰਕੇ, ਅਤੇ ਇੱਕ ਦਿਨ ਖਵਾਉਣੀ ਹੈ, ਇਹ ਵੀ ਕੰਮ ਚੰਗਾ। ਅੱਗੋਂ ਜੀ ਕਿਸਮਤ ਖਾਨ ਜ਼ਿਮਰੀ ਸਾਹਿਬ ਦੀ ਖਬਰ, ਚੰਗਾ ਰਿਪੋਰਟਰ ਹੈ ਵੀ, ਉਹਨਾਂ ਆਖਿਆ ਜੀ ਮਹਿਕਮਾ ਜ਼ਰਾਤ ਨੇ ਇੱਕ ਇਸ਼ਤਿਹਾਰ ਦਿੱਤਾ ਬੜਾ ਵੱਡਾ ਭਰਵਾਂ ਕਿਸਮ ਦਾ ਅਖਬਾਰ ਦੇ ਵਿੱਚ, ਜਿਸ 'ਚ ਲਿਖਿਆ ਕਿ ਮਰੀਮ ਨਵਾਜ਼ ਨੇ ਕਿਸਾਨਾਂ ਦੀ ਕਿਸਮਤ ਬਦਲ ਦਿੱਤੀ, ਤਾਰੀਖ ਸਾਜ਼ ਇਕਦਾਮਾਤ ਕੀਤੇ, ਕਿਸਾਨ ਦੀ ਖੁਸ਼ਹਾਲੀ, ਤਰੱਕੀ, ਅਤੇ ਪੂਰੇ ਸਫ਼ੇ ਦੇ ਉੱਤੇ ਭਰਿਆ ਹੋਇਆ ਹੈ ਇਸ਼ਤਿਹਾਰ ਵੀ ਕਿਸਾਨਾਂ ਦੀ ਬੰਬ ਕੱਢ ਕੇ ਰੱਖ ਚੜੀ, ਬੰਬ ਪੋਜ਼ੀਟਿਵਲੀ ਕੱਢ ਕੇ ਰੱਖ ਚੜੀ ਜਿਹੜੀ ਮਹਿਕਮਾ ਜ਼ਰਾਤ ਨੇ ਆਖਿਆ, ਲੇਕਿਨ ਅਸਲ ਦੇ ਵਿੱਚ ਇਹਨਾਂ ਕਿਸਾਨਾਂ ਦੀ ਲੰਬ ਕੱਢ ਕੇ ਰੱਖ ਦਿੱਤੀ। ਹੁਣ ਬੰਬ ਕੱਢ ਕੇ ਅਤੇ ਲੰਬ ਕੱਢ ਕੇ ਦੋ ਮਿਲਦੇ ਜੁਲਦੇ ਲਫ਼ਜ਼ ਨੇ, ਪਰ ਐਕਸਪ੍ਰੈਸ਼ਨ ਬੜਾ ਡਿਫਰੈਂਟ ਜੇ। ਲੰਬ ਕੱਢ ਕੇ ਉਹੀ ਹੈ ਵੀ ਜੋ ਸਮਝ ਲਓਗੇ ਖਬਰ 'ਚੋਂ, ਲੰਬ ਕੀ ਕੱਢ ਕੇ ਰੱਖ ਚੜੀ ਹੈ ਅਸਲ ਦੇ ਵਿੱਚ। ਉਹਨਾਂ ਆਖਿਆ ਵੀ ਇਹ ਇਸ਼ਤਿਹਾਰ ਤੇ ਲੱਗਾ ਹੈ, ਲੇਕਿਨ ਉਸੇ ਇਸ਼ਤਿਹਾਰ ਦੇ ਉੱਤੇ ਅਖਬਾਰ 'ਚ ਨਿੱਕੀ ਜਿਹੀ ਖਬਰ ਲੱਗੀ ਹੈ ਕਿ ਇਸ ਸਾਲ ਭਾਰੀ ਟੈਕਸਿਸ ਔਰ ਹਾਲਾਤ ਦੀ ਖਰਾਬੀ ਦੀ ਵਜ੍ਹਾ ਤੋਂ ਪੰਜਾਬ ਦੇ ਵਿੱਚ ਕਪਾਹ ਦੀ 36%, ਹਾਂਜੀ ਪੰਜਾਬ 'ਚ ਕਪਾਸ ਦੀ 36% ਜਿਹੜੀ ਉਹਦੀ ਪੈਦਾਵਾਰ ਹੈ, ਜਿਹੜੀ ਉਹਦੀ ਆਊਟਪੁੱਟ ਹੈ ਉਹ ਘੱਟ ਆਈ ਹੈ, ਪ੍ਰੋਡਕਸ਼ਨ ਉਹਦੀ ਘੱਟ ਆਈ ਹੈ, ਅਤੇ ਨਾਲ ਇਸ਼ਤਿਹਾਰ ਲੱਗ ਰਿਹਾ ਵੀ ਕਿਸਾਨ ਦੀ ਜ਼ਿੰਦਗੀ ਬਦਲ ਚੜੀ। ਇਹੀ ਉਹ ਕੰਮ ਨੇ ਜਿਹੜੇ ਉੱਤੇ ਟਸੋਰੀ ਸਾਹਿਬ ਕਰ ਰਹੇ ਨੇ, ਆਉਂਦੇ ਨੇ ਮੈਂ ਆਪਣਾ ਇਫਤਾਰੀ ਕਰਵਾਉਣੀ, ਪਹਿਲਾਂ ਰੋਟੀ ਖੋਹ ਲਓ ਅਤੇ ਫਿਰ ਇਫਤਾਰੀ ਕਰਾ ਦਿਓ। ਅੱਛਾ ਜੀ, ਅੱਗੋਂ ਜਿਹੜੇ ਦਾਨੀਆਲ ਅਜ਼ੀਜ਼ ਸਾਹਿਬ ਨੇ ਉਹਨਾਂ ਆਖਿਆ ਵੀ ਪੂਰੇ ਪੰਜਾਬ 'ਚ ਇੱਕ ਯੂਨੀਅਨ ਕੌਂਸਲ ਇਹੋ ਜਿਹੀ ਨਹੀਂ ਜਿੱਥੋਂ ਨੂਨ ਲੀਗ ਜਿੱਤ ਸਕਦੀ ਹੈ। ਉਹਨਾਂ ਕਿਹਾ ਧਾਂਦਲੀ ਦੇ ਨਾਲ ਖਲੋਤੇ ਨੇ, ਲੇਕਿਨ ਇਹ ਛੇਤੀ ਆਪਣੇ ਘਰ ਜਿਹੜਾ ਉਹ ਜਾ ਰਹੇ ਨੇ। ਅਤੇ ਲਓ ਜੀ, ਖਬਰਾਂ ਹੋਰ ਵੀ ਸਨ, ਪਰ ਮੈਨੂੰ ਇੱਥੋਂ ਦਿਓ ਹੁਣ ਇਜਾਜ਼ਤ, ਅਤੇ ਰੱਬ ਰੱਖਾ।